वाहिगुरू जी का खालसा वाहिगुरू जी की फतेह अस्सलाम वालेकुम आदाब बर्ज मैं हाँ तुहाडी होस्ट नीलम कौर मैं टीवी 84 ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਨੂੰ ਜੀ ਆਇਆਂ ਕਹਿੰਦੀਆਂ ਪ੍ਰੋਗਰਾਮ ਸੱਚੋ ਸੱਚ ਵਿੱਚ ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ ਖਾਲਿਸਤਾਨ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਜੀ ਰੋਜ਼ਾਨਾ ਤਰ੍ਹਾਂ ਸਟੂਡੀਓ ਵਿੱਚ ਮੇਰੇ ਨਾਲ ਸ਼ਾਮਲ ਨੇ ਆਓ ਉਹਨਾਂ ਨਾਲ ਗੱਲਬਾਤ ਕਰਕੇ ਅੱਜ ਦੇ ਅਹਿਮ ਇਸ਼ੂਜ਼ ਉੱਪਰ ਉਹਨਾਂ ਤੋਂ ਉਹਨਾਂ ਦਾ ਤਬਸਰਾ ਜਾਣਦੇ ਹਾਂ ਜੀ ਡਾਕਟਰ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। हाँ जी नीलम कौर जी ਤੁਹਾਨੂੰ ਵੀ ਤੇ ਦੁਨੀਆ ਭਰ ਚ ਬੈਠੇ ਸਾਡੇ ਟੀਵੀ 84 ਦੇ ਬਹੁਤ ਹੀ ਪਿਆਰੇ ਸੋਹਣੇ ਸੁਨੱਖੇ ਟੀਵੀ 84 ਦੇ ਦਰਸ਼ਕਾਂ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਸਾਡੇ ਬਹੁਤ ਹੀ ਪਿਆਰੇ ਮੁਸਲਮਾਨ ਭੈਣਾਂ ਭਰਾਵਾਂ ਨੂੰ अस्सलाम वालेकुम जी राज साहब जी आनू प्रोग्राम सच्चो सच विच बहुत शुक्रिया जी राज साहब आज 2 दिसंबर 2020 18 मगर नानकशाही संमत 552 ਦਾ ਦਿਨ ਹੈ ਤੇ ਰਾਜ ਸਾਹਿਬ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਦੱਸੀਏ ਵਿਊਅਰਸ ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪੈਰਾ ਦਿੰਦਾ ਇੱਕੋ ਇੱਕ ਚੈਨਲ ਟੀਵੀ 84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਹੋ ਸਪੈਕਟਰਮ ਕੇਬਲ ਆਰਸੀਐਨ ਕੇਬਲ ਬੈਲਫੈਬ ਕੇਬਲ ਇਨ ਕੈਨੇਡਾ roku ਜਾਦੂ ਬਾਕਸ ਸ਼ਾਵਾ ਫੇਸਬੁੱਕ ਟੀਵੀ 84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ ਆਈਪੀ ਬਾਕਸ ਤੇ ਤੁਸੀਂ ਟੀਵੀ 84 ਨੂੰ ਦੇਖ ਸਕਦੇ ਹੋ ਵਿਊਅਰਸ ਜੇ ਤੁਸੀਂ ਟੀਵੀ 84 ਨਾਲ ਜਾਂ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਹੋ ਤਾਂ ਇਸ ਨੂੰ ਵੱਧ ਤੋਂ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ। ਇਹ ਵੀ ਦੱਸ ਦਈਏ ਕਿ ਤੁਸੀਂ ਟੀਵੀ 84 ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਜੋ ਟੀਵੀ 84 ਦੀ ਲਾਈਵ ਸਟ੍ਰੀਮ ਹੈ ਉਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ। ਵਿਊਅਰਸ ਹੁਣ ਅਸੀਂ ਆਪਣੇ ਪ੍ਰੋਗਰਾਮ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ। ਪ੍ਰੋਗਰਾਮ ਦੇ ਸ਼ੁਰੂ ਦੇ ਵਿੱਚ ਪਹਿਲਾਂ ਤੇ ਆਪਾਂ ਤੁਹਾਡੇ ਤੋਂ ਮਾਫੀ ਚਾਹੁੰਦੇ ਹਾਂ ਕਿ ਕੋਈ ਟੈਕਨੀਕਲ ਪ੍ਰੋਬਲਮ ਹੋਣ ਕਰਕੇ ਅਸੀਂ ਆਪਣਾ ਜਿਹੜਾ ਪ੍ਰੋਗਰਾਮ ਹੈ ਉਹ ਲੇਟ ਸ਼ੁਰੂ ਕਰ ਰਹੇ ਹਾਂ। ਸੋ ਆਓ ਹੁਣ ਆਪਾਂ ਆਪਣੇ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ ਅੱਜ ਦੇ ਪਹਿਲੇ ਅਹਿਮ ਇਸ਼ੂ ਦੇ ਨਾਲ। ਉਸ ਦੇ ਵਿੱਚ ਆਪਾਂ ਗੱਲ ਕਰ ਰਹੇ ਹਾਂ ਲਗਾਤਾਰ 2 ਮਹੀਨੇ ਤੋਂ ਵੀ ਜ਼ਿਆਦਾ ਕਿਸਾਨ ਲਹਿਰ ਦੀ ਕਿ ਕਿਸਾਨ ਲਹਿਰ ਦੀ ਜਿਹੜੀ ਧਮਕ ਹੈ ਦਿੱਲੀ ਤੋਂ ਲੈ ਕੇ ਦੁਨੀਆ ਦੇ ਹਰ ਕੋਨੇ ਦੇ ਵਿੱਚ ਪਈ ਹੋਈ ਹੈ ਔਰ ਬਹੁਤ ਸਾਰੀਆਂ ਥਾਵਾਂ ਤੇ ਇਹ ਪ੍ਰਭਾਵ ਦਿੱਤਾ ਜਾ ਰਿਹਾ ਕਿ ਅਸੀਂ ਜਿੱਤੇ ਕੇ ਜਿੱਤੇ। ਸੋ ਬਹੁਤ ਸਾਰੇ ਪੰਜਾਬੀ ਜਿਹੜੇ ਨੇ ਉਹ ਕਿਸਾਨਾਂ ਦੀ ਹਮਾਇਤ ਵਿੱਚ ਜੁੜ ਰਹੇ ਨੇ ਪਰ ਬੀਜੇਪੀ ਦੀ ਹਕੂਮਤ ਦੀ ਅੱਖ ਦੇ ਵਿੱਚ ਸੂਰ ਦਾ ਵਾਲ ਜਾਪਦਾ ਹੈ। ਉਹ ਗੱਲਬਾਤ ਵਿੱਚ ਕਿਸਾਨਾਂ ਨੂੰ ਉਲਝਾ ਰਹੇ ਨੇ ਅਤੇ ਅੰਦਰੋਂ ਅੰਦਰ ਉਹ ਪੰਜਾਬ ਨੂੰ ਆਮ ਕਰਕੇ ਅਤੇ ਸਿੱਖ ਕੌਮ ਨੂੰ ਖਾਸ ਕਰਕੇ ਸਬਕ ਸਿਖਾਉਣ ਦੀਆਂ ਜਿਹੜੀਆਂ ਤਿਆਰੀਆਂ ਨੇ ਉਹਦੇ ਵਿੱਚ ਲੱਗੇ ਹੋਏ ਨੇ ਔਰ ਇਸ ਮੂਵਮੈਂਟ ਦਾ ਅੰਜਾਮ ਕੀ ਹੋਵੇਗਾ ਫਤਿਹ ਜਾਂ ਫਿਰ ਤਬਾਹੀ। ਸੋ ਇਸ ਬਾਰੇ ਆਪਾਂ ਵਿਚਾਰ ਚਰਚਾ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਸਾਡੇ ਨਾਲ ਸਟਾਰਟਿੰਗ ਤੋਂ ਲੈ ਕੇ ਐਂਡ ਤੱਕ ਇਸੇ ਤਰ੍ਹਾਂ ਹੀ ਬਣੇ ਰਹਿਣਾ। ਦੇਖਣ ਸੁਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ। ਜੀ ਰਾਜ ਸਾਹਿਬ ਕੀ ਵਿਚਾਰਾਂ ਨੇ ਇਸ ਮੁੱਦੇ ਬਾਰੇ? ਦੇਖੋ ਤੁਸੀਂ ਬੜਾ ਚੰਗਾ ਫਰੇਜ਼ ਇਸਤੇਮਾਲ ਕੀਤਾ ਹੈ ਸੂਰ ਦਾ ਵਾੜ। ਅੱਛਾ ਹੁਣ ਜ਼ਾਹਰ ਹੈ ਕਿ ਸੂਰ ਡਰਟ ਦੀ ਨਿਸ਼ਾਨੀ ਹੈ ਗੰਦ ਦੀ ਨਿਸ਼ਾਨੀ ਹੈ ਬਿਲਕੁਲ ਔਰ ਜਦੋਂ ਕਿਸੇ ਬੰਦੇ ਦੀ ਨੀਅਤ ਬਦ ਹੁੰਦੀ ਹੈ ਤੁਸੀਂ ਉਸ ਦੀ ਗੁਫ਼ਤਗੂ ਚੋਂ ਉਸ ਦੀ ਚਾਲ ਢਾਲ ਚੋਂ ਔਰ ਖ਼ਾਸ ਤੌਰ ਤੇ 1 to 1 ਜਦੋਂ ਤੁਸੀਂ ਉਹਦੀ ਅੱਖ ਵੱਲ ਦੇਖਦੇ ਹੋ ਤੇ ਤੁਹਾਨੂੰ ਨਜ਼ਰ ਆਉਂਦਾ ਵੀ ਉਹਦੀ ਅੱਖ ਸਾਫ਼ ਨਹੀਂ ਹੈ ਜਿਹਨੂੰ ਇਹ ਵੀ ਕਿਹਾ ਜਾਂਦਾ ਹੈ ਕਿ ਭਾਈ ਇਸ ਦੀ ਅੱਖ ਦੇ ਵਿੱਚ ਸ਼ਰਾਰਤ ਹੈ ਜਾਂ ਅੱਖ ਦੇ ਵਿੱਚ ਮੈਲ ਹੈ। ਅੱਛਾ ਕਿਸਾਨ 2 ਮਹੀਨੇ ਪੰਜਾਬ ਦੇ ਵਿੱਚ ਰੇਲਵੇ ਟਰੈਕਾਂ ਤੇ ਟੋਲ ਪਲਾਜ਼ਿਆਂ ਤੇ ਮੇਨ ਸਾਰੇ ਪਾਸੇ ਬੈਠੇ ਰਹੇ। ਅੱਛਾ ਉਸ ਤੋਂ ਪਹਿਲਾਂ ਕੈਪਟਨ ਅਮਰਿੰਦਰ ਸਿੰਘ ਦੇ ਘਰ ਦੇ ਬਾਹਰ ਬਾਦਲ ਦੇ ਘਰ ਦੇ ਬਾਹਰ ਇਹ 2 ਮਹੀਨੇ ਤੋਂ ਪਹਿਲਾਂ 5-6 ਮਹੀਨੇ ਕਿਉਂਕਿ ਜਦੋਂ ਤੋਂ ਇਹ ਆਰਡੀਨੈਂਸਿਸ ਦੀ ਲਾਈਨ ਜਿਹੜੇ ਬਾਅਦ ਦੇ ਵਿੱਚ ਪਾਰਲੀਮੈਂਟ ਔਰ ਰਾਜ ਸਭਾ 'ਚ ਧੱਕੇ ਨਾਲ ਐਕਟ ਬਣਾ ਦਿੱਤੇ ਗਏ ਪਾਸ ਕਰਵਾ ਕੇ ਪਹਿਲਾਂ ਆਰਡੀਨੈਂਸ ਦੇ ਤੌਰ ਤੇ ਹੀ ਤਿੰਨੋਂ ਹੀ ਇਹ ਐਕਟ ਜਿਹੜੇ ਨੇ ਇਹ ਪ੍ਰੈਜ਼ੀਡੈਂਟ ਤੋਂ ਸਾਈਨ ਕਰਵਾ ਕੇ ਜਾਰੀ ਕੀਤੇ ਗਏ ਔਰ ਇਹ ਪ੍ਰੋਸੀਜਰ ਹੈ ਕਿ ਆਰਡੀਨੈਂਸ 6 ਮਹੀਨੇ ਦੇ ਵਿੱਚ ਜੇ ਪਾਰਲੀਮੈਂਟ ਵੱਲੋਂ ਰੈਟੀਫਾਈ ਨਹੀਂ ਕੀਤਾ ਜਾਂਦਾ ਤੇ ਉਹ ਲੈਪਸ ਹੋ ਜਾਂਦਾ ਖਤਮ ਹੋ ਜਾਂਦਾ। ਸੋ ਇਸ ਸਾਰੇ ਪੈਂਡੇਮਿਕ 'ਚ ਉਹ ਆਰਡੀਨੈਂਸ ਆਏ ਉਸੇ 'ਚ ਹੀ ਧੱਕੇ ਨਾਲ ਬਿਨਾਂ ਪ੍ਰੋਪਰ ਡਿਬੇਟ ਕੀਤੇ ਆ ਖਾਸ ਤੌਰ ਤੇ ਅਪਰ ਹਾਊਸ ਦੇ ਵਿੱਚ ਇਹਨਾਂ ਨੂੰ ਐਕਟ ਬਣਾ ਦਿੱਤਾ ਗਿਆ। ਪ੍ਰੈਜ਼ੀਡੈਂਟ ਨੇ ਵੀ ਵਿੱਚ ਹਫਤਾ ਨਹੀਂ ਪੈਣ ਦਿੱਤਾ ਦਸਤਖਤ ਕਰਨ ਤੋਂ। ਉਹਦੇ ਤੋਂ ਬਾਅਦ ਹੀ ਅਸੀਂ ਦੇਖਦੇ ਹਾਂ ਕਿ ਵੀ ਪੰਜਾਬ ਅਸੈਂਬਲੀ ਨੇ ਦੋਨੋਂ ਹੀ ਆਪਣਾ ਸਪੈਸ਼ਲ ਸੈਸ਼ਨ ਸੱਦ ਕੇ ਜਿਹੜਾ ਉਹਨਾਂ ਨੂੰ ਕੈਂਸਲ ਕੀਤਾ ਉਹਨਾਂ ਤਿੰਨਾਂ ਹੀ ਐਕਟਸ ਨੂੰ ਆਪਣਾ ਉਹਨਾਂ 'ਚ ਅਮੈਂਡਮੈਂਟਸ ਕੀਤੀਆਂ ਰਾਦਰ। ਇਸੇ ਤਰ੍ਹਾਂ ਛੱਤੀਸਗੜ੍ਹ ਦੀ ਅਸੈਂਬਲੀ ਨੇ ਕੀਤਾ ਫਿਰ ਰਾਜਸਥਾਨ ਨੇ ਵੀ ਕੀਤਾ। ਲੇਕਿਨ ਜਦੋਂ ਕਿਸਾਨਾਂ ਨੇ ਦੇਖਿਆ ਕਿ ਵੀ ਹੁਣ ਪੰਜਾਬ ਦਾ ਗਵਰਨਰ ਵੀ ਫਾਈਲ ਦੇ ਉੱਤੇ ਬੈਠ ਗਿਆ ਉਹਨੇ ਭੇਜਿਆ ਹੀ ਨਹੀਂ ਹੈ ਔਰ ਵੈਸੇ ਵੀ ਇਹ ਅਸੈਂਬਲੀਆਂ ਦਾ ਕੋਈ
ਵਿਧਾਨ ਨਹੀਂ ਹੁੰਦਾ ਕਿ ਪਾਰਲੀਮੈਂਟ ਦੇ ਬਣਾਏ ਐਕਟ ਨੂੰ ਅਸੈਂਬਲੀ ਜਿਹੜੀ ਹੈ ਉਹ ਨਾਲ ਐਂਡ ਵਾਇਡ ਨਹੀਂ ਕਰ ਸਕਦੀ। ਇੱਕ ਪਾਸੇ ਕਿਸਾਨਾਂ ਦੀ ਐਜੀਟੇਸ਼ਨ ਹੈ, ਦੂਸਰੇ ਪਾਸੇ ਅਸੀਂ ਦੇਖਿਆ ਕਿ ਦਿੱਲੀ ਦੀ ਸਰਕਾਰ ਪਹਿਲੀ ਸਰਕਾਰ ਬਣੀ ਜਿਹਨੇ 22 ਨਵੰਬਰ ਨੂੰ ਈਵਨ ਫਰਦਰ ਨੋਟੀਫਾਈ ਕਰਕੇ ਉਹਨਾਂ ਨੂੰ ਆਪਣੀ ਸਟੇਟ ਦੇ ਵਿੱਚ ਇੰਪਲੀਮੈਂਟ ਵੀ ਕਰ ਦਿੱਤਾ। ਜੀ ਕਿਸਾਨ ਕਿਵੇਂ ਪੰਜਾਬ ਤੋਂ ਦਿੱਲੀ ਤੱਕ ਆਏ, ਅਸੀਂ ਰੋਜ਼ਾਨਾ ਗੱਲ ਕਰਦੇ ਕਿ ਹਰਿਆਣੇ ਦੇ ਵਿੱਚ 9 ਬੈਰੀਅਰ ਉਹਨਾਂ ਲਾਏ ਸੀ ਔਰ ਕਹਾਣੀ ਉਹ ਇਹ ਸਮਝਦੇ ਸੀ ਕਿ ਵੀ ਇਹਨਾਂ ਨੂੰ ਜਿਵੇਂ ਇਹਨਾਂ ਦੀ ਕਿਸੇ ਲੈਵਲ ਤੇ ਕੋਈ ਅੰਡਰਸਟੈਂਡਿੰਗ ਵੀ ਹੋ ਸਕਦੀ ਹੈ, ਜਾਂ ਉਹਨਾਂ ਦਾ ਇਹ ਕਨਕਲੂਜਨ ਹੀ ਸੀ ਕਿ ਵੀ ਇਹਨਾਂ ਨੇ ਪੰਜਾਬ ਹਰਿਆਣਾ ਬਾਰਡਰ ਤੇ ਬਹਿ ਰਹਿਣਾ ਜੀ ਔਰ ਅੱਗੇ ਗੱਲ ਵਧਣੀ ਨਹੀਂ ਹੈ, ਸੋ ਉਹਨਾਂ ਨੂੰ ਕੋਈ ਬਹੁਤਾ ਫਰਕ ਨਹੀਂ ਸੀ ਪੈਂਦਾ। ਔਰ ਜਿਹੜੀ ਕਿਸਾਨ ਐਜੀਟੇਸ਼ਨ ਦੀ ਸੋ ਕਾਲਡ ਲੀਡਰਸ਼ਿਪ ਉਗਰਾਹਾਂ ਗਰੁੱਪ ਦੇ ਥੱਲੇ ਜਿਨ੍ਹਾਂ ਨੂੰ ਦਿੱਤੀ ਜਾ ਰਹੀ ਹੈ, ਉਹਨਾਂ ਨੇ ਤਾਂ ਉੱਥੇ ਹੀ ਇਹ ਕਿਹਾ ਕਿ ਵੀ ਇਹਨਾਂ ਬੈਠ ਜਾਓ ਸਰਹੱਦ ਦੇ ਉੱਤੇ ਹੀ ਪੰਜਾਬ ਹਰਿਆਣਾ ਦੀ। ਔਰ ਅਸੀਂ ਇਹ ਦੇਖਦੇ ਹਾਂ ਕਿ ਕਿਵੇਂ ਉਤਸ਼ਾਹੀ ਨੌਜਵਾਨਾਂ ਨੇ ਬੋਲੇ ਸੋ ਨਿਹਾਲ ਦੇ ਜੈਕਾਰੇ ਛੱਡਦੇ ਆ, ਕਿਵੇਂ ਉਹਨਾਂ ਰੁਕਾਵਟਾਂ ਨੂੰ ਇੱਕ ਤੋਂ ਬਾਅਦ ਇੱਕ ਸਰ ਕੀਤਾ, ਕੰਕਰ ਕੀਤਾ। ਉਹਨਾਂ ਨੇ ਵਾਟਰ ਕੈਨਨਸ ਔਰ ਲਾਠੀ ਚਾਰਜ ਔਰ ਹਰ ਤਰ੍ਹਾਂ ਦੇ ਲਿਆ ਕੇ ਕਰੇਨਾਂ ਦੇ ਨਾਲ ਵੱਟੇ, ਉਹ ਸਾਰੇ ਹੱਥਾਂ ਨਾਲ ਹਟਾ ਕੇ ਉਹ ਦਿੱਲੀ ਪਹੁੰਚ ਗਏ ਸਰਹੱਦਾਂ ਦੇ ਉੱਤੇ। ਅੱਜ ਅਸੀਂ ਇਹ ਦੇਖ ਰਹੇ ਹਾਂ ਕਿ ਇਹ ਸਥਿਤੀ ਬਣੀ ਹੋਈ ਹੈ ਕਿ ਕਿਵੇਂ ਸੈਂਟਰ ਨੇ ਫਿਰ ਇਸ ਸਾਰੀ ਖੇਡ ਨੂੰ ਜਿਹੜਾ ਉਹ ਇੱਕ ਨਵਾਂ ਰੁਖ ਦੇਣਾ ਚਾਹਿਆ। ਹੁਣ ਤਾਂ ਕੇਜਰੀਵਾਲ ਵੀ ਮੰਨਦਾ ਹੈ ਔਰ ਅਸੀਂ ਸੈਕੰਡ ਸੈਗਮੈਂਟ 'ਚ ਗੱਲ ਕਰਾਂਗੇ ਕਿ ਇਹ ਕੀ ਖੇਡ ਚੱਲ ਰਹੀ ਹੈ, ਇਹਦੇ 'ਚ ਕਿਹੜਾ ਟਰੋਜਨ ਹਾਰਸ ਹੈ, ਕਿਹੜਾ ਵਿਭੀਸ਼ਣ ਦਾ ਰੋਲ ਅਦਾ ਕਰ ਰਿਹਾ ਹੈ ਅਮਰਿੰਦਰ ਔਰ ਕੇਜਰੀਵਾਲ ਚੋਂ। ਕਿਉਂਕਿ ਹੁਣ ਉਹ ਮੰਨਦਾ ਹੈ ਕਿ ਜੀ ਕਿਹਾ ਗਿਆ ਜੀ ਜਿਹੜੇ 5 ਸਟੇਡੀਅਮ ਨੇ ਦਿੱਲੀ 'ਚ ਵੱਡੇ, ਉਹਨਾਂ ਨੂੰ ਖੁੱਲੀਆਂ ਜੇਲ੍ਹਾਂ 'ਚ ਬਦਲ ਦਿਓ ਔਰ ਇਧਰੋਂ ਕਿਸਾਨਾਂ ਨੂੰ ਉਧਰ ਜਾਣ ਦੇ ਨਾਂ ਥੱਲੇ ਜਿਹੜਾ ਨਿਰੰਕਾਰੀ ਭਵਨ ਵਾਲਾ ਖੋਲ ਦਿੱਤਾ ਗਿਆ, ਨਿਰੰਕਾਰੀ ਗਰਾਊਂਡ ਜਿਹੜੀ ਉਹਨਾਂ ਦੀ ਨਿੱਜੀ ਮਾਲਕੀਅਤ ਹੈ। ਹੁਣ ਇਸ ਸਾਰੇ ਦੌਰ ਤੋਂ ਬਾਅਦ ਕਿਉਂਕਿ ਕਿਸਾਨਾਂ ਨੇ ਜਿੱਥੇ ਇੱਕ ਸੋਲੀਡੈਰਿਟੀ ਦਾ ਜਿਹੜਾ ਪ੍ਰਗਟਾਵਾ ਕੀਤਾ, ਕਿਉਂਕਿ ਪ੍ਰੈਸ਼ਰ ਗਰੁੱਪ ਬਰਾਬਰ ਬਿਲਟ ਹੈ ਔਰ ਜਿਵੇਂ ਸਪੋਰਟ ਸਾਰੇ ਪਾਸੇ ਇੰਟਰਨੈਸ਼ਨਲੀ ਇਸ ਵੇਲੇ ਇੱਕ ਪੂਰੀ ਮੂਵਮੈਂਟ ਬੜੇ ਦੇਰ ਬਾਅਦ ਇਹ ਦੇਖਣ 'ਚ ਆਈ ਹੈ ਕਿ ਵੀ ਕਿਵੇਂ ਉਹ ਯੰਗਸਟਰਸ ਹੋਣ, ਉਹ ਕਿਸੇ ਵੀ ਕਿੱਤੇ ਨਾਲ ਸੰਬੰਧਿਤ ਹੋਣ। ਔਰ ਉੱਥੇ ਵੀ ਭਾਰਤ ਦੇ ਹਵਾਲੇ ਨਾਲ ਅਸੀਂ ਦੇਖ ਰਹੇ ਹਾਂ ਕਿ ਵੀ ਦਿੱਲੀ ਦੀ ਟੈਕਸੀ ਯੂਨੀਅਨਸ ਨੇ ਪਹਿਲਾਂ ਸਪੋਰਟ ਥਰੋ ਕੀਤੀ ਔਰ ਹੁਣ ਉਹਨਾਂ ਦੇ ਜਿਹੜੇ ਮੇਨ ਟਰਾਂਸਪੋਰਟਰ ਨੇ ਸਾਰੇ ਹੀ ਨਾਰਥ ਇੰਡੀਆ ਦੇ, ਖਾਸ ਤੌਰ ਤੇ ਜਿਨ੍ਹਾਂ 'ਚ ਹਜ਼ਾਰਾਂ ਦੀ ਗਿਣਤੀ 'ਚ ਟਰੱਕਰਸ ਸ਼ਾਮਲ ਨੇ, ਉਹਨਾਂ ਨੇ ਵੀ ਨੋਟਿਸ ਦੇ ਦਿੱਤਾ ਹੈ ਸ਼ਾਇਦ 7 ਜਾਂ 8 ਦਸੰਬਰ ਦਾ ਕਿ ਭਾਈ ਉਸ ਤੋਂ ਬਾਅਦ ਅਸੀਂ ਜਿਹੜੀ ਹੈ ਉਹ ਕਾਰਵਾਈ ਕਰਾਂਗੇ, ਅਸੀਂ ਬਿਲਕੁਲ ਔਨ ਸਟ੍ਰਾਈਕ ਚਲੇ ਜਾਵਾਂਗੇ ਔਰ ਕੋਈ ਜਿਹੜਾ ਕਿਤੇ ਲੋਡਿੰਗ ਅਪਲੋਡਿੰਗ ਨਹੀਂ ਹੋਏਗੀ। ਹੁਣ ਇਸ ਸਾਰੇ ਪ੍ਰੋਸੈਸ ਤੋਂ ਬਾਅਦ ਜਦੋਂ ਅੱਜ ਦੀ ਡੇਟ 'ਚ ਬਹੁਤਿਆਂ ਨੂੰ ਇਹ ਲੱਗਣ ਲੱਗ ਗਿਆ ਜੀ ਇਹ ਤਾਂ ਜਸਟ ਅਸੀਂ ਜਿੱਤੇ ਕੇ ਜਿੱਤੇ। ਲੇਕਿਨ ਜੇ ਤੁਸੀਂ ਸਰਕਾਰ ਦੀ ਜਿਹਨੂੰ ਮੋਡਸ ਆਪਰੈਂਡੀ ਕਹਿੰਦੇ ਨੇ, ਜਿਸ ਕਿਸਮ ਦੀਆਂ ਉਹ ਖੇਡਾਂ ਖੇਡ ਰਹੇ ਨੇ, ਉਸ ਤੋਂ ਤੁਸੀਂ ਅੰਦਾਜ਼ਾ ਲਾਓ ਤੇ ਮੇਰੀ ਜਿਹੜੀ ਹੈ ਸਿਕਸ ਸੈਂਸ ਜਾਂ ਇਹ ਕਹੋ ਕਿ 30-40 ਸਾਲ ਤੋਂ ਜੋ ਅਸੀਂ ਦੇਖਿਆ ਆਪਣੀ ਮੂਵਮੈਂਟ ਦੇ ਨਾਲ ਵੀ, ਖਾਲਿਸਤਾਨ ਦੀ ਸਿੱਧੀ ਮੂਵਮੈਂਟ ਨਾਲ ਵਾਪਰਦਿਆਂ ਦੇਖਿਆ ਤੇ ਮੈਨੂੰ ਇਹ ਲੱਗਦਾ ਹੈ ਕਿ ਵੀ ਔਰ ਬਹੁਤ ਕਰੰਟ ਦੇ ਵਿੱਚ ਜੇ ਦੂਰ ਕੀ ਜਾਣਾ, ਜੇ ਦੇਖਣਾ ਹੋਏ ਕਿ ਕਿਵੇਂ ਮੂਵਮੈਂਟਸ ਜਿਹੜੀਆਂ ਪਪੂਲਰ ਮੂਵਮੈਂਟਸ ਵੀ ਬਣ ਜਾਂਦੀਆਂ, ਉਹਨਾਂ ਦੀ ਪੂਰੀ ਲੋਕ ਹਮਾਇਤ ਵੀ ਉਹਨਾਂ ਨੂੰ ਮਿਲਦੀ ਹੈ, ਕਿਵੇਂ ਉਹਨਾਂ ਨੂੰ ਕਿਰਾਇਆ ਪਾਇਆ ਜਾਂਦਾ ਹੈ ਜਾਂ ਉਹਨਾਂ ਦੀ ਲੀਡਰਸ਼ਿਪ ਨਾਲ ਕਿਵੇਂ ਬਾਰਗੇਨ ਹੁੰਦੀ ਹੈ, ਤੇ ਜੇ ਹੋਰ ਕੁਝ ਨਾ ਹੋਏ ਤਾਂ ਫਿਰ ਸਿੱਧੀ ਸਟੇਟ ਪਾਵਰ ਕਿਵੇਂ ਜਿਹੜਾ ਰਿਪਰੈਸ਼ਨ ਦਾ ਜਾਂ ਜ਼ਬਰ ਦਾ ਸਹਾਰਾ ਲੈ ਕੇ ਉਸ ਨੂੰ ਸਾਇਲੈਂਟ ਕਰਦੀ ਹੈ। ਜੇ ਅਸੀਂ ਬਹੁਤੇ ਦੂਰ ਨਾ ਵੀ ਜਾਈਏ ਤੇ ਅਸੀਂ ਧਾਰਮਿਕ ਮੁੱਦਿਆਂ ਤੋਂ ਵੱਡਾ ਤਾਂ ਕੋਈ ਮੁੱਦਾ ਨਹੀਂ ਹੁੰਦਾ ਕਿਸੇ ਵੀ ਇਨਸਾਨ ਲਈ। ਸਭ ਤੋਂ ਪਹਿਲਾਂ ਮਜ਼ਹਬ ਉਹਦੇ ਲਈ ਪਿਆਰਾ ਹੁੰਦਾ ਹੈ। ਅਸੀਂ ਬਰਗਾੜੀ ਦੇ ਹਵਾਲੇ ਨਾਲ ਦੇਖ ਲਓ ਕਿ ਬੇਅਦਬੀ ਹੁੰਦੀ ਹੈ ਔਰ ਬਾਈਬਲ ਕਲਾਂ ਦੇ ਵਿੱਚ ਹਜ਼ਾਰਾਂ ਜਿਹੜੇ ਸਿੱਖ ਸ਼ਾਂਤਮਈ ਜਿਹੜਾ ਉਹ ਵਾਹਿਗੁਰੂ ਦਾ ਬੈਠ ਕੇ ਸਿਮਰਨ ਕਰ ਰਹੇ ਨੇ ਔਰ ਕਿਵੇਂ ਸੁਮੇਧ ਸੈਣੀ ਰਾਹੀਂ ਜਿਹੜੀਆਂ ਏਜੰਸੀਆਂ ਖੇਡਣਾ ਚਾਹੁੰਦੀਆਂ ਸੀ, ਬਾਈਬਲ ਕਲਾਂ ਗੋਲੀ ਕਾਂਡ ਵਰਤਾ ਦਿੱਤਾ ਜਾਂਦਾ। ਫਿਰ ਇੱਕ ਪੂਰੀ ਮੂਵਮੈਂਟ ਜਿਹੜੀ ਬਰਗਾੜੀ ਦੇ ਵਿੱਚ ਹੁੰਦੀ ਹੈ ਔਰ ਅਸੀਂ ਦੇਖਦੇ ਹਾਂ ਕਿ 7-8 ਮਹੀਨੇ ਚੱਲਣ ਤੋਂ ਜਿਹਨੂੰ ਪੂਰੀ ਪਪੂਲਰ ਹਮਾਇਤ ਹੈ, ਇਵੇਂ ਲੱਗਣ ਲੱਗ ਜਾਂਦਾ ਕਿ ਭਾਈ ਇਹ ਤਾਂ ਹੁਣ ਭਾਵੇਂ ਇੱਕ ਸਿਆਸੀ ਪਾਰਟੀ ਥਰੂ ਕਰ ਲੈਣ, ਜਿਵੇਂ ਲੋਕ ਲੱਖਾਂ ਦੀ ਗਿਣਤੀ 'ਚ ਜਾ ਰਹੇ ਸੀ। ਹੁਣ ਤੁਸੀਂ ਅੱਜ ਦੇਖੋ ਕਿ ਵੀ ਉਸ ਮੂਵਮੈਂਟ ਦਾ ਕੀ ਬਣਿਆ, ਲੀਡਰਸ਼ਿਪ ਕਿਵੇਂ ਉਹਨਾਂ ਦੀ ਵਿਦਰ ਅਵੇ ਹੋਈ
ਔਰ ਕਿਵੇਂ ਉਸ ਸਾਰੇ ਨੂੰ ਦੋਸ਼ੀ ਤਾਂ ਦੂਰ ਫੜਨ ਦੀ ਗੱਲ ਜਾਂ ਸਜ਼ਾਵਾਂ ਤਾਂ ਦੂਰ ਦੀ ਗੱਲ, ਤੁਸੀਂ ਦੇਖਦੇ ਹੋ ਕਿ ਭਾਈ ਕਿਸ ਹੱਦ ਤੱਕ ਜਾ ਕੇ ਉਹੀ ਸੌਦਾ ਸਾਧ ਜਿਹੜਾ ਹੈ ਉਹਨੂੰ ਚੁੱਪਚਾਪ ਪੈਰੋਲ ਵੀ ਦਿੱਤੀ ਜਾਂਦੀ ਹੈ। ਪੰਜਾਬ 'ਚ ਉਹਨਾਂ ਦੇ ਸਾਰੇ ਡੇਰੇ ਉਵੇਂ ਹੀ ਖੁੱਲ੍ਹੇ ਨੇ, ਔਰ ਜੇ ਹੁਣ ਕਿਸੇ ਉਸ ਗੁਸਤਾਖ ਦੇ ਪਿਓ ਨੂੰ ਕਿਸੇ ਨੇ ਮਾਰ ਦਿੱਤਾ ਤੇ ਕਿਵੇਂ ਹਜ਼ਾਰਾਂ ਉਹਦੇ ਜਿਹੜੇ ਫਾਲੋਅਰ ਨੇ ਜਿਨ੍ਹਾਂ ਨੂੰ ਸਰਕਾਰੀ ਪੂਰੀ ਪੁਸ਼ਤ ਪਨਾਈ ਹੈ ਉਹ ਜਾ ਕੇ ਸਲਾਬਤਪੁਰਾ ਇਕੱਠੇ ਹੁੰਦੇ ਨੇ, ਡੈੱਡ ਬਾਡੀ ਜਿਹੜੀ ਹੈ ਉਹ ਨਹੀਂ ਸੰਸਕਾਰ ਕਰਨ ਦਿੰਦੇ। ਸੋ ਇਹ ਸਾਡੇ ਸਾਹਮਣੇ ਪੰਜਾਬ ਦੀ ਧਰਤੀ ਤੇ ਵਾਪਰਿਆ ਬਿਲਕੁਲ। ਔਰ ਜੇ ਈਵਨ ਕਿਸਾਨ ਮੋਰਚੇ ਦੇ ਹਵਾਲੇ ਨਾਲ ਵੀ ਗੱਲ ਕੀਤੀ ਜਾਏ, ਇੱਕ ਗੱਲ ਜਿਹੜੀ ਬਹੁਤ ਸਾਰਿਆਂ ਵੱਲੋਂ ਨਹੀਂ ਕਹੀ ਜਾ ਰਹੀ ਕਿ ਇਹ ਨਹੀਂ ਹੈ ਕਿ ਪਹਿਲੀ ਵਾਰ ਇਸ ਤਰ੍ਹਾਂ ਦਿੱਲੀ ਘੇਰਨ ਦੀ ਗੱਲ ਹੋਈ ਹੈ। ਜੇ ਅਸੀਂ ਔਨ ਰੈਕਡ ਜਾ ਕੇ ਦੇਖੀਏ ਤੇ ਸਭ ਤੋਂ ਵੱਡੀ ਜਿਹੜੀ ਕਿਸਾਨਾਂ ਦਾ ਘਰਾਓ ਦਿੱਲੀ ਦੇ ਵਿੱਚ 25 ਅਕਤੂਬਰ 1988 ਨੂੰ ਜਦੋਂ ਕਿ ਮਹਿੰਦਰ ਸਿੰਘ ਟਕੈਤ, ਇਸ ਗੱਲ ਦਾ ਧਿਆਨ ਰਹੇ ਕਿ ਪੰਜਾਬ ਹਰਿਆਣਾ ਤੋਂ ਬਾਅਦ ਹਰਿਆਣਾ ਪੰਜਾਬ ਦਾ ਹਿੱਸਾ ਸੀ, ਜਿਹੜਾ ਦੂਸਰਾ ਵੱਡਾ ਹਿੱਸਾ ਕਿਸਾਨੀ ਦਾ, ਔਰ ਇਹੀ ਜਿਹੜੀ ਹੈ ਜਿਹੜੀਆਂ ਫਸਲਾਂ ਪੰਜਾਬ 'ਚ ਦੇ ਨੇ ਉੱਥੇ ਵੀ ਹੁੰਦੀਆਂ, ਔਰ ਜ਼ਾਹਰ ਹੈ ਕਿ ਜਾਟ ਹੀ ਖੇਤੀਬਾੜੀ 'ਚ ਨੇ, ਉਹ ਵੈਸਟਰਨ ਯੂਪੀ ਹੈ। ਔਰ ਵੈਸਟਰਨ ਯੂਪੀ 'ਚ ਮਹਿੰਦਰ ਸਿੰਘ ਟਕੈਤ ਨੇ 5 ਲੱਖ ਕਿਸਾਨ, ਇਹ ਤਾਂ ਅਜੇ ਦਿੱਲੀ ਦੀਆਂ ਬਰੂਹਾਂ ਤੇ ਬੈਠੇ ਨੇ, 4-5 ਉਹਨਾਂ ਨੇ ਦਿੱਲੀ 'ਚ ਨਹੀਂ ਵੜਨ ਦਿੱਤਾ। ਉਹਨਾਂ ਨੇ ਜਿਹੜੀ ਦਿੱਲੀ ਦਾ ਮੇਨ ਵਿਜੇ ਚੌਂਕ ਤੋਂ ਲੈ ਕੇ ਇੰਡੀਆ ਗੇਟ ਤੱਕ ਔਰ ਪੂਰੇ ਨਾਲ ਉਹਨਾਂ ਦੇ ਹੁੱਕੇ ਉਹੀ ਉਹਨਾਂ ਦੇ ਮੰਜੀਆਂ ਨਾਲ ਲਿਆਂਦੀਆਂ, ਔਰ ਉਹਨਾਂ ਨੇ ਦਿੱਲੀ 'ਚ 7-8 ਦਿਨ ਪੂਰਾ ਨਾ ਸਿਰਫ ਬਲੌਕ ਕਰ ਦਿੱਤਾ ਸੀ, ਉਹ ਖੁੱਲ੍ਹੇਆਮ ਜੰਗਲ ਪਾਣੀ ਵੀ ਹੱਗ ਰਹੇ ਨੇ ਸਾਰੇ ਪਾਸੇ। ਦਿੱਲੀ ਦੇ ਐਮਬੈਸੀਆਂ ਵਾਲੇ ਦੌੜ ਰਹੇ ਸੀ ਕਿਉਂਕਿ 4 ਚੁਫੇਰੇ ਦਿੱਲੀ ਮੁਸ਼ਕ ਨਾਲ ਭਰੀ ਹੋਈ ਸੀ, ਔਰ ਉਹ ਪੂਰਾ ਜਿਹੜਾ ਉਹਨਾਂ ਨੇ ਜਿਵੇਂ ਉਹ ਪਿੰਡਾਂ ਵਾਂਗ ਉਹ ਕਰਦੇ ਨੇ ਜੋ ਉੱਥੇ ਵੈਸਟਰਨ ਯੂਪੀ ਦਾ ਆਪਣਾ ਕਲਚਰ ਹੈ, ਉਹ ਉਹਨਾਂ ਨੇ ਉੱਥੇ ਉਹ ਪੰਚਾਇਤਾਂ ਲਾ ਰਹੇ ਸੀ, ਉੱਥੇ ਮੰਜੇ ਡਾਹ ਕੇ ਬੈਠੇ ਸੀ। ਉਹੀ ਸਾਰਾ ਪਾੜ ਰਾਜੀਵ ਗਾਂਧੀ ਦੀ ਸਰਕਾਰ ਸੀ, ਉਹਨਾਂ ਨੂੰ ਪਤਾ ਨਹੀਂ ਸੀ ਲੱਗ ਰਿਹਾ ਕਿ ਵੀ ਇਹਨੂੰ ਕਿਵੇਂ ਹੈਂਡਲ ਕੀਤਾ ਜਾਏ। ਔਰ ਇਵੈਂਚੁਅਲੀ ਉਹਨਾਂ ਦਾ 35 ਮੰਗਾਂ ਦਾ ਚਾਰਟਰ ਸੀ, ਉਹਨਾਂ ਨੇ ਮੰਨ ਕੇ ਜਾਨ ਛੁਡਾਈ ਸੀ, ਔਰ ਵਾਪਸ ਜਾ ਕੇ ਜਿਹੜਾ ਉਹ ਕਿਵੇਂ ਉਹ ਸਾਰੇ ਪਾਠ ਦਾ ਹਾਲ ਹੋਇਆ। ਮੁੜ ਕੇ 35 ਚੋਂ ਕੋਈ ਵੀ ਨਹੀਂ ਸੀ ਮੰਨੀ ਗਈ। ਹਾਲਾਂ ਉਸ ਪੀਰੀਅਡ 'ਚੋਂ ਇਵੇਂ ਫਸ ਗਏ ਸੀ ਕਿ ਵੀ 5 ਲੱਖ ਬੰਦਾ ਆ ਕੇ ਬੈਠਾ ਦਿੱਲੀ ਦੇ ਅੰਦਰ, ਮੇਨ ਇੰਡੀਆ ਗੇਟ ਤੋਂ ਲੈ ਕੇ ਤੁਹਾਨੂੰ ਲੋਕ ਘਰਾਂ 'ਚੋਂ ਨਹੀਂ ਸੀ ਨਿਕਲਦੇ, ਦਫ਼ਤਰ ਬੰਦ, 4 ਚੁਫੇਰੇ ਜਿਹੜੀ ਹੈ ਮੁਸ਼ਕ, ਔਰ ਇਹ ਸਾਰੇ ਦੇ ਬਾਵਜੂਦ ਇਨ ਦਾ ਐਂਡ ਉਹਦਾ ਹਸ਼ਰ ਇਹੀ ਹੋਇਆ ਸੀ ਕਿ ਫਿਰ ਮਹਿੰਦਰ ਸਿੰਘ ਟਕੈਤ ਨੂੰ ਵੀ ਕਿਵੇਂ ਉਹਨਾਂ ਨੂੰ ਇੱਕ ਵਾਰੀ ਤਾਂ ਘਬਰਾਏ ਕਿ ਅੱਛਾ ਕਿਸਾਨਾਂ ਦਾ ਇਹ ਪਾਰਟ ਹੈ। ਔਰ ਉਹੀ ਦੌਰ ਸੀ ਭਾਰਤੀ ਕਿਸਾਨ ਯੂਨੀਅਨ ਜਿਹੜੀ ਹੋਂਦ ਦੇ ਵਿੱਚ ਆਂਦੀ ਹੈ, ਚੰਡੀਗੜ੍ਹ 'ਚ ਵੀ ਇਸ ਕਿਸਮ ਦੀ ਐਕਟੀਵਿਟੀ ਭਾਰਤੀ ਕਿਸਾਨ ਯੂਨੀਅਨ ਨੇ ਇੱਕ ਵਾਰ ਕੀਤੀ, ਹਾਲਾਂਕਿ ਮੋਰ ਆਰਗੇਨਾਈਜ਼ਡ ਸੀ। ਪਰ ਉਸੇ ਲਹਿਰ ਦੇ 2 ਵੱਡੇ ਲੀਡਰ ਬਲਬੀਰ ਸਿੰਘ ਰਾਜੇਵਾਲ ਜਿਹੜਾ ਅੱਜ ਇਹਨਾਂ ਦਾ ਕਿਸਾਨ ਲੀਡਰਾਂ ਦੇ ਵਿੱਚ ਵੀ 31 ਦੇ ਵਿੱਚ ਉਹਦਾ ਰੋਲ ਹੈ, ਔਰ ਅਜਮੇਰ ਸਿੰਘ ਲੱਖੋਵਾਲ, ਉਹਨਾਂ ਨੇ ਕਿਵੇਂ ਬਿਟਰੇ ਕੀਤਾ ਮੂਵਮੈਂਟ ਨੂੰ। ਲੱਖੋਵਾਲ ਮੁੜ ਕੇ ਅਕਾਲੀਆਂ 'ਚ ਗਿਆ, ਕਿਵੇਂ ਉਹਨਾਂ ਦਾ ਮੰਡੀਕਰਨ ਬੋਰਡ ਕੇ ਕਿਹਦਾ ਚੇਅਰਮੈਨ। ਹੁਣ ਵੀ ਜਦੋਂ ਇਹ 3 ਐਕਟ ਇਹਨਾਂ ਨੇ ਬਣਾਏ ਨੇ, ਉਹ ਆਪਣੇ ਤੌਰ ਤੇ ਜਾ ਕੇ ਸੁਪਰੀਮ ਕੋਰਟ 'ਚ ਪਟੀਸ਼ਨ ਕਰ ਆਇਆ ਸੀ। ਅਕਾਲੀ ਉਹਦੇ ਜਿਹੜੇ ਨੇ ਉਹ ਅੰਦਾਤਾ ਨੇ ਜਾਂ ਉਸ ਦੇ ਆਕਾ ਨੇ। ਬਿਲਕੁਲ। ਰਾਜੋਵਾਲ ਦਾ ਰੋਲ ਵੀ ਉਦੋਂ ਕਿਵੇਂ ਪੋਲੀਟੀਕਲੀ ਹਰ ਇੱਕ ਨੇ ਫਾਇਦੇ ਲਏ ਔਰ ਕਿਸਾਨ ਮੂਵਮੈਂਟ ਜਿਹੜੀ ਆ ਉਹ ਖਤਮ ਕਰ ਦਿੱਤੀ। ਸੋ ਇਹ ਪਾਰਟ ਤਾਂ ਇਸ ਲਈ ਹੈ ਕਿਉਂਕਿ ਤੁਸੀਂ ਜਦੋਂ ਇਸ ਸਾਰੇ ਪੈਟਰਨ ਨੂੰ ਦੇਖ ਰਹੇ ਹੋ ਜਿਸ ਤੇ, ਔਰ ਆਲਰੇਡੀ ਜਿਹੜੀ ਸਰਕਾਰ ਨੇ ਯੂਪੀ ਔਰ ਦੂਸਰੇ ਤੀਸਰੀਆਂ ਥਾਵਾਂ ਦੀਆਂ ਜਿਹੜੀਆਂ ਕਿਸਾਨ ਜਥੇਬੰਦੀਆਂ ਉਹਨਾਂ ਨੂੰ ਵੀ ਵਿੱਚ ਵਾੜ ਲਿਆ, ਔਰ ਉਹਦੇ ਨਾਲ ਉਹਨਾਂ ਨੇ ਜੇ ਇਹਨਾਂ ਦੇ ਨਾਲ ਮੀਟਿੰਗ ਕੀਤੀ ਹੈ ਇੱਕ ਤੇ ਉਸੇ ਦਿਨ ਜਾਂ ਉਸ ਤੋਂ ਅਗਲੇ ਦਿਨ ਉਹਨਾਂ ਦੇ ਨਾਲ ਵੀ 2-2 ਘੰਟੇ ਦੀ। ਸੋ ਮਲਟੀਪਲ ਤੁਸੀਂ ਜਿਹੜੇ ਨੇ ਉਹ ਸੈਂਟਰ ਕ੍ਰੀਏਟ ਕਰ ਦਿੱਤੇ ਨੇ। ਕੱਲ ਨੂੰ ਜਦੋਂ ਵੀ ਕੋਈ ਇਸੇ ਗੱਲ ਤੋਂ ਹੋਣਾ ਹੈ ਕਿ ਜੀ ਇਹ ਤਾਂ ਮੰਨਦੇ ਨੇ ਉਹ ਨਹੀਂ ਮੰਨਦੇ, ਇਹ ਵੀ ਗੁੱਡ ਸਿਨੈਰੀਓ। ਇਸ ਲਈ ਅਸੀਂ ਇਸ ਸਾਰੇ ਨੂੰ ਇਹ ਕਿਹਾ ਕਿ ਵੀ ਵਿਕਟਰੀ ਤਾਂ ਇਹ ਹੈ ਕਿ ਸਰਕਾਰ 3 ਕਾਨੂੰਨ ਵਾਪਸ ਲੈ ਲੇ ਔਰ ਇਹ ਜਿਹੜੇ ਨੇ ਜਿੱਤ ਦੇ ਸ਼ਾਦਿਆਨੇ ਵਜਾਦੇ ਪੰਜਾਬ ਨੂੰ ਮੁੜ ਪੈਣ। ਜਿਵੇਂ ਸਾਡੇ ਬਹੁਤ ਸਾਰੇ ਬੜੇ ਇਨੋਸੈਂਟਲੀ ਇਹ ਮਹਿਸੂਸ ਕਰਦੇ ਨੇ ਕਿ ਭਾਈ ਹੁਣ ਅਸੀਂ ਜਿੱਤਣਾ ਹੀ ਜਿੱਤਣਾ ਹੈ ਜਾਂ ਅਸੀਂ ਜਿੱਤ ਕੇ ਆਉਣਾ ਹੈ, ਜਾਂ ਉਹਨਾਂ ਦੇ ਲਈ ਕਿਸ ਕਿਸਮ ਦਾ ਸਾਰਾ ਇੱਕ ਐਂਥੂਸੀਆਜ਼ਮ ਦਾ ਮਾਹੌਲ। ਔਰ ਮੈਂ ਜਦੋਂ ਇਹ ਗੱਲ ਈਵਨ ਕਰ ਰਿਹਾ, ਇਹ ਨੈਗੇਟਿਵਿਟੀ ਦੀ ਗੱਲ ਨਹੀਂ ਹੈ, ਤੁਸੀਂ ਬਿਯੋਂਡ ਦੇਖਦੇ ਹੋ ਅੱਜ ਮਾਹੌਲ ਦੇ ਵਿੱਚ ਇੱਕ ਉਤਸ਼ਾਹ ਹੈ
ਇੱਕ ਵਿਕਟਰੀ ਲੱਗ ਰਿਹਾ ਹੈ। ਪਰ ਤੁਸੀਂ ਇਹ ਵੀ ਦੇਖ ਰਹੇ ਹੋ ਕਿ ਜਿਉਂ-ਜਿਉਂ ਇਹ ਇੱਕ ਫਟੀਗ ਵੱਲ ਗੱਲ ਜਾਏਗੀ ਜਿਹੜੀ ਸ਼ੁਰੂ ਹੋ ਰਹੀ ਹੈ, ਔਰ ਉਹਦੇ ਚ ਸਰਕਾਰ ਉਸ ਕਿਸਮ ਦੀਆਂ ਖੇਡਾਂ ਖੇਡ ਰਹੀ ਹੈ, ਲੋਕਾਂ ਦੇ ਕੋਲ ਕਿੰਨੀ ਕੁ ਦੇਰ ਉੱਥੇ ਤੁਸੀਂ 2-3 ਲੱਖ ਬੰਦਾ, ਸਭ ਤੋਂ ਠੰਡੇ ਦਿਨ ਨੇ ਇਸ ਮਾਮਲੇ 'ਚ ਤਾਂ ਇਹ ਹੈ ਕਿ ਆਲੇ ਦੁਆਲੇ ਦੇ ਲੋਕ ਕੋਆਪਰੇਟ ਕਰ ਰਹੇ ਨੇ, ਉਹਨਾਂ ਨੇ ਘਰਾਂ ਦੇ ਦਰਵਾਜ਼ੇ ਖੋਲੇ ਨੇ, ਇੱਕ ਹਮਦਰਦੀ ਹੈ। ਪਰ ਅਸੀਂ ਦੇਖ ਰਹੇ ਹਾਂ ਵੀ ਉਹਨੂੰ ਕਿਰਾਏ ਪਾਉਣ ਦੇ ਲਈ ਕਿਵੇਂ ਇੱਕ ਪਾਸਿਓਂ ਇਹ ਵੀ ਹੈ, ਕੋਈ ਬੰਦਾ ਉੱਥੇ ਦੇਸੀ ਬੰਬ ਲਾਉਂਦਾ ਫੜਿਆ ਗਿਆ, ਉਹ ਵਾਇਲੈਂਸ ਵੀ ਕਰਵਾਉਣਾ ਚਾਹੁੰਦੇ ਨੇ। ਉਹ ਨੈਗੇਟਿਵਲੀ ਜਿਵੇਂ ਜਿਹੜਾ ਉਹਦਾ ਬੁੱਚੜ ਬੇਅੰਤੇ ਦਾ ਪੋਤਾ ਹੈ, ਉਹਨੇ ਬਿਆਨ ਦਿੱਤਾ ਹੈ ਕਿ ਜੀ ਇਹਨੂੰ ਸੁਲਝਾਇਆ ਜਾਏ ਜਲਦੀ। ਜਿਹੜੇ ਐਂਟੀ ਨੈਸ਼ਨਲ ਤੱਤ ਨੇ ਉਹ ਮੂਵਮੈਂਟ 'ਚ ਵੜ ਗਏ ਨੇ, ਔਰ ਉਹਨਾਂ ਦੇ ਵਿੱਚ ਫਲਾਣੇ ਵੀ ਨੇ, ਢਿਮਕੇ ਵੀ ਨੇ, ਔਰ ਉਹ ਖਰਾਬ ਕਰਨਗੇ, ਕਿਸਾਨਾਂ ਦੀ ਮੂਵਮੈਂਟ ਨਹੀਂ ਰਹੀ। ਸੋ ਆਲਰੇਡੀ ਉਹਨਾਂ ਨੇ ਉਸ ਕਿਸਮ ਦਾ ਨੈਰੇਟਿਵ ਬਣਾਉਣਾ ਸ਼ੁਰੂ ਕਰ ਦਿੱਤਾ। ਜੇ ਜਸਟਿਨ ਟਰੂਡੋ ਨੇ ਜਾਂ ਈਵਨ ਕੈਨੇਡਾ ਦੀਆਂ ਸਾਰੀਆਂ ਹੀ ਪਾਰਟੀਆਂ, NDP ਵੀ, ਲਿਬਰਲ ਵੀ ਔਰ ਕੰਜ਼ਰਵੇਟਿਵ, ਜਿਨ੍ਹਾਂ ਨੇ ਦੇ ਨਾਲ ਇੰਡੀਆ ਨੇ ਅਲਾਈਅੰਸ ਕਰਕੇ ਪੂਰੀਆਂ ਪਿਛਲੀਆਂ ਚੋਣਾਂ ਲੜੀਆਂ ਨੇ, ਉਹਨਾਂ ਨੇ ਵੀ ਹਮਾਇਤ ਥਰੋ ਕੀਤੀ ਹੈ। ਤੇ ਤੁਸੀਂ ਚੁੱਕ ਕੇ ਹਿੰਦੁਸਤਾਨ ਟਾਈਮਸ ਦੇ ਐਡੀਟੋਰੀਅਲ ਤੋਂ ਲੈ ਕੇ ਉਹ ਕੱਟ ਦੀ ਕਲਟਰ ਵਾਲਾ ਸ਼ਰਾਰਤੀ ਸ਼ੇਖਰ ਗੁਪਤਾ, ਉਹਦੀ ਅੱਜ ਪੂਰਾ ਉਹਦੇ ਤੇ ਇੱਕ 20-22 ਮਿੰਟ ਦਾ ਸੀ, ਜਿਹਦੇ ਚ ਕਿ ਉਹਨੂੰ ਸਾਰੇ ਕਿ ਜੀ ਇਹ ਤਾਂ ਖਾਲਿਸਤਾਨੀ ਆ ਗਏ, ਖਾਲਿਸਤਾਨੀਆਂ ਨੇ ਉੱਥੇ ਵੋਟ ਬੈਂਕ ਹੈ, ਉਹਨਾਂ ਨੂੰ ਗੁੰਮਰਾਹ ਕਰ ਰਹੇ ਨੇ, ਉਹਨਾਂ ਨੂੰ ਇਹ ਕਰ ਰਹੇ ਨੇ, ਉਹ ਕਰ ਰਹੇ ਨੇ। ਸੋ ਆਲਰੇਡੀ ਉਹਨਾਂ ਨੇ ਇਸ ਸਾਰੇ ਨੂੰ, ਅਸੀਂ ਤਾਂ ਵਿਕਟਰੀ ਦੀ ਆਸ ਦੇ ਵਿੱਚ ਸਾਡੇ ਸਮਝਦੇ ਨੇ, ਲੇਕਿਨ ਉਹਨਾਂ ਨੇ ਡਿਸੀਟ ਔਰ ਪਰਸੀਕਿਊਸ਼ਨ, ਫਾਈਨਲ ਡਿਸੀਟ ਵੀ ਹੋਏਗੀ, ਔਰ ਉਹਦੇ ਲਈ ਉਹਨਾਂ ਨੇ ਜਿਹੜਾ ਰਾਹ ਖੋਲ ਦਿੱਤਾ ਹੈ। ਔਰ ਜ਼ਾਹਰ ਹੈ ਕਿ ਵੀ ਹੁਣ ਇਹ ਵੀ ਕਿਹਾ ਜਾਣ ਲੱਗ ਗਿਆ ਇੱਕ ਤਬਕੇ ਵੱਲੋਂ ਕਿ ਜੀ ਇਹ ਮੂਵਮੈਂਟ ਤਾਂ ਹੈਡਲੈਸ ਹੈ, ਇਹਦਾ ਕੌਣ ਹੈ, ਕਿਸੇ ਦਾ ਕੰਟਰੋਲ ਨਹੀਂ ਹੈ। ਸੋ ਇਹ ਆਪ ਮੁਹਾਰੀ ਹੋ ਗਈ, ਬੇਮੁਹਾਰੀ ਹੋ ਗਈ, ਵਾਇਲੈਂਸ ਹੋ ਜਾਏਗੀ। ਸੋ ਜੇ ਈਵਨ ਉਸ ਲੈਵਲ ਦੀਆਂ ਮੂਵਮੈਂਟਸ ਜਿਨ੍ਹਾਂ ਦੇ ਵਿੱਚ ਕੋਈ ਅਜੇ ਫਿਰਕੂ ਐਂਗਲ ਨਹੀਂ ਸੀ ਇਨਸਰਟ ਕੀਤਾ ਗਿਆ ਉਸ ਜ਼ਮਾਨੇ 'ਚ, ਜਦੋਂ 1988 'ਚ ਮਹਿੰਦਰ ਸਿੰਘ ਟਕੈਤ 5 ਲੱਖ ਕਿਸਾਨ ਲੈ ਕੇ ਦਿੱਲੀ 'ਚ ਬੈਠਾ ਸੀ, ਉਹ ਉਹਨਾਂ ਨੇ ਨਾ ਸਿਰਫ ਮੂਵਮੈਂਟ ਰੋਲੀ ਸੀ, ਬਾਅਦ 'ਚ ਉਹਨੂੰ ਮਹਿੰਦਰ ਸਿੰਘ ਟਕੈਤ ਨੂੰ ਵੀ ਰੋਲਿਆ ਸੀ। ਔਰ ਉਸ ਤੋਂ ਬਾਅਦ ਕਿਵੇਂ ਉਹ ਚੌਧਰੀ ਚਰਨ ਸਿੰਘ ਆ ਗਿਆ, ਕੋਈ ਹੋਰ ਕਿਸਾਨ ਲੀਡਰ ਉੱਥੋਂ ਵੈਸਟਰਨ ਯੂਪੀ 'ਚੋਂ ਕੱਢ ਲਿਆ, ਉਹਨਾਂ ਨੂੰ ਲੱਗਿਆ ਕਿ ਵੀ ਅੱਛਾ ਦਿੱਲੀ ਦੇ ਮੁੱਢ 'ਚ ਬੈਠੇ ਨੇ, ਇਹ ਤਾਂ ਜਿਹੜੇ ਵੇਲੇ ਮਰਜ਼ੀ ਦਿੱਲੀ ਔਖੂ। ਸੋ ਉਹਨਾਂ ਨੂੰ ਵੀ ਉਹਨਾਂ ਨੇ ਰੋਲ ਕੇ ਰੱਖ ਦਿੱਤਾ। ਔਰ ਸਾਡੇ ਮਾਮਲੇ 'ਚ ਤਾਂ ਅਸੀਂ ਦੇਖ ਰਹੇ ਹਾਂ ਕਿ ਵੀ ਕਿਸ ਕਿਸਮ ਦਾ ਜਿਹੜਾ ਇਹਨਾਂ ਦੀ ਨੀਅਤ ਹੈ। ਹਾਲਾਂਕਿ ਦਲ ਖਾਲਸਾ ਨੇ ਅੱਜ ਬਿਲਕੁਲ ਠੀਕ ਸਟੇਟਮੈਂਟ ਦਿੱਤੀ, ਉਹਨਾਂ ਨੇ ਕਿਹਾ ਕਿ ਮੋਦੀ ਗੰਗਾ ਦੇ ਕੰਢੇ ਖਲੋ ਕੇ ਇਹ ਕਹਿ ਰਿਹਾ ਹੈ ਕਿ ਜਿਸ ਤਰ੍ਹਾਂ ਗੰਗਾ ਪਵਿੱਤਰ ਹੈ, ਇਸ ਤਰ੍ਹਾਂ ਸਾਡੇ ਇਰਾਦੇ ਨੇਕ ਨੇ, ਅਸੀਂ ਤਾਂ ਕਿਸਾਨਾਂ ਦੀ ਭਲਾਈ ਚਾਹੁੰਦੇ ਹਾਂ, ਅਸੀਂ ਤਾਂ ਬਿਲਕੁਲ ਨਿਰਮਲ ਗੰਗਾ ਵਾਂਗ ਜਿਹੜਾ ਉਹ ਐਕਟ ਕਰ ਰਹੇ ਹਾਂ। ਔਰ ਉਹਨਾਂ ਨੇ ਬਿਲਕੁਲ ਠੀਕ ਕਿਹਾ। ਉਹਨਾਂ ਨੇ ਕਿਹਾ ਜੀ ਹਕੀਕਤ ਇਹ ਹੈ ਕਿ ਗੰਗਾ ਵੀ ਮੈਲੀ ਹੈ, ਗੰਦੀ ਹੈ, ਔਰ ਦੁਨੀਆ ਦੀ ਸਭ ਤੋਂ ਪੋਲਿਊਟਡ ਨਦੀ ਹੈ। ਈਵਨ ਫਰਾਂਸ ਤੋਂ ਹੰਡਰਡਸ ਆਫ ਮਿਲੀਅਨਸ ਆਫ ਡਾਲਰਸ ਇਹਨਾਂ ਨੇ ਲਏ ਨੇ ਉਹਨੂੰ ਪਿਊਰੀਫਾਈ ਕਰਨ ਦੇ ਨਾਂ ਥੱਲੇ। ਔਰ ਜਿਸ ਤਰ੍ਹਾਂ ਗੰਗਾ ਗੰਦੀ ਹੈ, ਇਸੇ ਤਰ੍ਹਾਂ ਇਹਨਾਂ ਦੇ ਇਰਾਦੇ ਵੀ ਗੰਦੇ ਨੇ। ਔਰ ਮੈਨੂੰ ਇਹ ਕਈ ਵਾਰ ਇੱਕ ਅੱਧਾ ਜੁਮਲਾ ਹੀ ਜਿਹੜਾ ਉਹ ਸਾਰੀ ਹਕੀਕਤ ਕਹਿੰਦਾ, ਔਰ ਉਹ ਜਿਹੜਾ ਸੂਰ ਦਾ ਵਾਲ ਨਜ਼ਰ ਆਉਂਦਾ ਹੈ ਉਹ ਇਹੀ ਹੈ ਕਿ ਵੀ ਇਹਨਾਂ ਦੀ ਨੀਅਤ ਜਿਹੜੀ ਹੈ ਇਹ ਬਹੁਤ ਵੱਧ ਹੈ। ਇਹਨਾਂ ਨੇ ਇੱਕ ਪਾਸੇ ਇਧਰ ਗੱਲਬਾਤ ਦਾ ਪਾਇਆ ਰੁਝਾਨ। ਹੁਣ 3 ਦਸੰਬਰ ਜਦੋਂ ਅਸੀਂ ਗੱਲਬਾਤ ਕਰ ਰਹੇ ਹਾਂ, 3 ਦਸੰਬਰ ਦੀ ਸਵੇਰ ਹੋ ਚੁੱਕੀ ਹੈ, ਔਰ ਉਹ ਸਾਰੇ ਦੇ ਵਿੱਚ ਜਿਹੜਾ ਗੱਲਬਾਤ ਦਾ ਇੱਕ ਦੌਰ ਹੋਣਾ। ਮੈਨੂੰ ਲੱਗਦਾ ਹੈ ਕਿ ਵੀ ਇਸ ਚੋਂ ਕੋਈ ਵੀ ਗੱਲਬਾਤ ਵਾਲੀ ਤਾਂ ਗੱਲ ਹੀ ਨਹੀਂ ਹੈ। ਹਾਲਾਂਕਿ ਉਹ ਉਹਨਾਂ ਨੂੰ ਕਹਿ ਰਹੇ ਨੇ ਤੁਹਾਨੂੰ ਸਮਝ ਨਹੀਂ ਆ ਰਹੀ। ਹਾਲਾਂ ਕਿਸਾਨਾਂ ਨੇ ਜਿੱਥੇ ਅੱਜ ਮੰਗ ਇਹ ਕੀਤੀ ਹੈ ਕਿ ਜੀ ਤੁਸੀਂ ਇੱਕੋ ਹੀ ਸਾਡੀ ਮੰਗ ਹੈ ਕਿ ਪਾਰਲੀਮੈਂਟ ਦਾ ਸਪੈਸ਼ਲ ਸੈਸ਼ਨ ਸੱਦੋ ਔਰ ਸੱਦ ਕੇ ਇਹਨਾਂ ਐਕਟਸ ਨੂੰ ਰਿਜੈਕਟ ਕਰੋ, ਜਿਹਦੀ ਕੋਈ ਸੰਭਾਵਨਾ ਨਹੀਂ ਹੈ। ਸੋ ਉਹਨਾਂ ਨੇ ਬੈਕਅਪ ਪਲਾਨ ਕੀਤਾ ਹੈ ਕਿ 5 ਦਸੰਬਰ ਨੂੰ ਪੁਤਲੇ ਸਾੜੇ ਜਾਣਗੇ ਇਹਨਾਂ ਦੇ, ਅਮਿਤ ਸ਼ਾਹ ਔਰ ਮੋਦੀ ਔਰ ਖਾਸ ਤੌਰ ਤੇ ਅਬਾਨੀ ਅਡਾਨੀ ਇਹਨਾਂ ਦੇ ਭਾਰਤ ਭਰ ਦੇ ਵਿੱਚ। ਔਰ ਜਿਵੇਂ ਅਸੀਂ ਕੱਲ ਜ਼ਿਕਰ ਕੀਤਾ ਸੀ ਕਿ ਐਮੀਨੈਂਟ ਸਪੋਰਟਸ ਪਰਸਨ, ਹੁਣ ਉਹਨਾਂ ਦੇ ਵਿੱਚ ਫੌਜੀ ਅਫਸਰਾਂ ਦਾ ਵੀ ਜ਼ਿਕਰ ਹੋ ਰਿਹਾ ਜਿਨ੍ਹਾਂ ਨੂੰ ਕੋਈ ਮੈਡਲ ਮਿਲੇ ਹੋਏ ਨੇ। ਸਪੋਰਟਸਮੈਨ ਦੇ ਮਾਮਲੇ 'ਚ ਤਾਂ ਅਰਜਨਾ ਅਵਾਰਡ, ਔਰ ਦੂਸਰੇ ਜਿਹੜੇ ਨੇ ਉਹਨਾਂ ਨੇ ਕਿਹਾ ਕਿ ਜੀ ਅਸੀਂ 7 ਤਰੀਕ ਨੂੰ ਇਹਨਾਂ ਨੂੰ ਵਾਪਸ ਕਰਾਂਗੇ। ਸੋ ਇਹ ਇੱਕ ਚੰਗੀ ਗੱਲ ਹੈ ਕਿ ਉਹਨਾਂ ਦੇ ਕੋਲ ਇੱਕ ਬੈਕਅਪ ਪਲਾਨ ਹੈ। ਔਰ ਇਸ ਸਾਰੇ ਦੇ ਥੱਲੇ ਜਿਹੜਾ ਕੋਈ ਨਾ ਕੋਈ ਐਕਟੀਵਿਟੀ ਉਹ ਕਰਦੇ ਰਹਿਣਗੇ।
पर जो हकूमत दा और ये हुंदा है कि भी हुकूमत क्यों जिहड़ा है वो एक्शन नहीं लै पा हुण हालांकि गल इंटरनैशनली पहुंच गई जिहने उन्होंने थोड़ी घबराहट भी दित्ती है इसलिए जिवें जस्टिन ट्रूडो की स्टेटमेंट ते रिएक्ट किया है और अदर वे अराउंड इन्हां दा है लेकिन मैं समझदा भी एक उन्होंने ये भी लगता सी कि गल तो हरियाणा बॉर्डर ते ही मुक जानी है अच्छा और जदों तक वो दिल्ली पहुंच वो होर वक्त लभ रहे हैं जिन्हों कहते हैं कि भी दे आर वेटिंग एक पासे उन्होंने गलबात का यह जाल विछाया हुआ है ताकि लोगों चो कह देखो जी असी तो गलबात राही मसला हल करना चाहते हैं यही एडामेंट ने और यही जड़े ने वो इहदा हल नहीं चाहते सो ये एक PR करनी लोगों सैकेंडली उन्हों का जोड़ा खालिस्तान का नैरेटिव बनाने की लाइन है ये भी अपनी थां दे उत्ते चल रहा है ताकि जदों बाकी किसान जथेबंदियां जिन्होंने नाल मिलाया उन्होंने वो कहण जी भी साडा तो ठीक है जी असी उन्होंने दी एश्योरेंसिस ते यकीन करते हैं और वो कहण जी नहीं असी तो इन्हों वापस कर उन्होंने कहना देखो जी ये तो बिल्कुल इन्हों दे बिहाइंड खालिस्तानी ने और दूसरा और इस सारे च एक फ्रस्ट्रेशन का पीरीयड भी आ रहा है क्योंकि ਜਿਹੜੀਆਂ किसान यूनियनां ਦੇ ਨਾਂ ਥੱਲੇ ਜਿਹੜੇ ਲੋਕ ਕਾਬਜ਼ ਨੇ ਉੱਥੇ ਸਟੇਜ ਦੇ ਉੱਤੇ ਜਾਂ ਦੂਜੇ ਉਹ ਜਿਹੜੇ ਬਾਕੀ ਪੰਥ ਪ੍ਰਸਤ ਨੇ ਉਹਨਾਂ ਨੂੰ ਜਿਹੜਾ ਉਹ ਸਟੇਜ ਦੇ ਉੱਤੇ ਮੌਕਾ ਵੀ ਨਹੀਂ ਦਿੰਦੇ ਸੋ ਇਹ ਆਪਸੀ ਖੈਬੜਬਾਜ਼ੀ ਵੀ ਬਣ ਸਕਦੀ ਹੈ ਜਿਹਨੂੰ ਜੋ ਆਧਾਰ ਬਣਾ ਕੇ ਸਿਕਿਉਰਿਟੀ ਫੋਰਸਿਸ ਸਡਨਲੀ ਇੰਟਰਵੀਨ ਕਰ ਸਕਦੀਆਂ ਜਿਵੇਂ ਅਸੀਂ ਕੱਲ ਦੇਖਿਆ ਕਿ ਸ਼ਾਹੀਨ ਬਾਗ ਦੀ ਦਾਦੀ ਜਿਹੜੀ 82 ਸਾਲਾ ਵਿਕਲੀਸ ਮਾਤਾ उन्होंने किवें उत्थों वापस मोड़ दिता गया है कह के जी सीनियर सिटीजन और COVID-19 के चांसिस ने और ये भी नाल दी नाल जिवें रवनीत बिट्टू हुण तुसीं दो वॉइसिस देखोगे कि अमरिंदर की कह रहा रवनीत बिट्टू की कह रहा दूसरे सैगमेंट असीं डिस्कस करांगे कि किवें ये ट्रोजन हॉर्स है अमरिंदर भी और केजरीवाल भी पर रवनीत बिट्टू कह रहा देखो उही शाहीन बाग वाले उही अर्बन नक्सल जिहड़े फेल होए इधरों और उही खालिस्तानी ये सारे हुण इकट्ठे हो रहे ने और ये जिहड़े ने वो देश की एकता अखंडता नूं और अमित शाह नूं कह रहे हैं भी क्विक इनू रिजोल्व करो अदरवाइज ये हो सो ये ऑलरेडी जिहड़े उन्हां दे मल्टीपल करैक्टर ने और जिवें तुहानूं नज़र आ रहा है कि BJP दे विच कोई घबराहट नज़र नहीं आती जिवें शाहीन बाग सी लोग बैठे सी कवरेज हो रही सी इंटरनेशनल पब्लिसिटी हो रही सी CA दे खिलाफ इत्थों ट्वीट हो रहे सी और कांग्रेशनल हीयरिंग्स हो रही सी लेकिन वो बिल्कुल शांत सी क्योंकि उन्होंने ये पता सी भी उन्होंने की करना है इवेंचुअली असी देखिया कि COVID-19 दे हवाला जो ही उन्होंने मौका बनया उन्होंने उत्थों इकट्ठ भी उठा दिते और किवें वही सारे जड़े ने वो बेशक JNU दे स्टूडेंट सी जामिया मिलिया इस्लामिया दे स्टूडेंट सी जां नॉर्मल सिटीजन जिन्होंने शाहीन बाग दे विच पीसफुल टोटल पीसफुल प्रोटेस्ट वो सारे ही उन्होंने UAPA दे विच फड़ोंगले और नतीजे दे तौर ते उन्होंने किवें इस सारी लहर नूं भी और उन्हां चों जिहड़ा उन्हां नूं उठण जोगा नहीं छड्डिया इन्ने केसां च उलझा दित्ता सो हुण भी बहुतिआं नूं लग रहा जी पीसफुली कर रहे ने ये नहीं है वो पूरा जिहड़े उत्थे निरंकारी ग्राउंड च भेजे ने उन्हां दे गड्डियां दे नंबर उन्हां दे एड्रैस फोन नंबर लै रहे ने उन्होंने और जिहड़े हुण अगे हो के जिहड़े ने उन्हां नाल गल भी करदे ने कि जी ये बड़ा ये सारे ही अल्टीमेट यही हाल शाहीन बाग वेले सी जिहड़े उत्थे ईवन लंगर लाण लई भी बैठे सी जाके उन्हां नूं भी UAPA हालां उन्हां 'च दो निहंग सिंह हजूर साहब जा रहे सी राह च रुके और जिहड़े UAPA दे थल्ले फड़े गए उन्हां 'च वो भी सी कि जी वो जिहड़े ने सारे अतवाद और पाकिस्तान और दूजे नाल रला के सो कुल मिला के मैं ये जरूर कहना चाहता जिहड़ा नज़र आ रहा है इन्हां दा कि जे वो ये कह रहे हैं जी जस्टिन ट्रूडो तो लैके तनमनजीत सिंह ढेसी तक इंग्लैंड के MP तक जां प्रीत कौर गिल तक ये सारी खालिस्तानी लॉबी ने टेक ओवर किया है उत्थे भी ये सवाल हुण पुछे जा रहे हैं जी इन्ना लंगर लग्या इत्थों उन्होंने पुछ रहे हैं जी पैसे कित्थों आ रहे हुण इत्थे जे मदद दे नां थल्ले कि भाई परिवारां दी मदद होए सब छड़ छड़ा के बैठे ने जा रहे उन्होंने जदों इनू रिवर्स करना उन्होंने उत्थों यही कहना कि जी ये बाहरों जिहड़ा अतवाद लई पैसा आया खालिस्तानियां दीयां जथेबंदियां नूं जिहड़ा है ਉਹਦੇ ਨਾਲ जोड़ देणगे और ऑलरेडी ये जिहड़ा पार्ट है और ज्यों-ज्यों आने वाले दिनां 'ਚ ਇਹਦੇ
ਪੁਤਲੇ ਫੂਕੇ ਜਾਣਗੇ, ਹੋਰ ਪਾਰਟ ਹੋਏਗਾ, ਕਾਊਂਟਰ ਵੀ ਕਰਵਾਉਣਗੇ, ਵਾਇਲੈਂਸ ਦੀ ਕੋਈ ਘਟਨਾ ਕਰਵਾ ਸਕਦੇ ਨੇ। ਸੋ ਮੈਂ ਸਮਝਦਾ ਵੀ ਸਾਨੂੰ ਇਸ ਗੱਲ ਦੇ ਲਈ ਜਿਵੇਂ ਮੈਨੂੰ ਲੱਗਦਾ ਹੈ ਵੀ ਇਹ ਜੇ ਬਹੁਤ ਸਾਰਿਆਂ ਨੂੰ ਇਹ ਲੱਗਦਾ ਸੀ ਕਿ ਜੀ ਇਹ ਜਿਹੜੀ ਹੈਂਡਸ ਡਾਊਨ ਵਿਕਟਰੀ ਹੈ ਇਹ ਭਾਰਤ ਦੇ ਵਿੱਚ ਮੁਸਲਮਾਨਾਂ, ਦਲਿਤਾਂ, ਦੂਜਿਆਂ ਨੂੰ ਲਿਆ ਕੇ ਇੱਕ ਝੰਡੇ ਥੱਲੇ ਲਿਆਏਗੀ, ਜਿਹੜਾ ਅਸੀਂ ਹੋਪ ਕਰਦੇ ਹਾਂ ਇਵੇਂ ਹੋਏ, ਤੇ ਦੁਸ਼ਮਣ ਨੂੰ ਵੀ ਲੱਗਦਾ ਹੈ ਕਿ ਵੀ ਇਹ ਜੇ ਇਹ ਲੜਾਈ ਉਹ ਹਾਰਦੇ ਨੇ ਔਰ ਇਹ ਇੱਥੇ ਗੋਡੇ ਲਾਉਂਦੇ ਨੇ ਤਾਂ ਉਸ ਤੋਂ ਬਾਅਦ ਜਿਹੜਾ ਉਹਨਾਂ ਨੇ ਝੂਠ ਵੇਚਣਾ ਹੈ ਉਹ ਕੀ ਹੈ, ਕਿਹਨੂੰ ਵੇਚਣਗੇ। ਔਰ ਸੈਕੰਡਲੀ ਮੈਂ ਸਮਝਦਾ ਹਾਂ ਵੀ ਇਹ ਬਿਲਕੁਲ ਅੱਜ ਹੀ ਬਹੁਤ ਸਾਰੀਆਂ ਕਾਲਰ ਵੀਰ ਸਾਡੇ, ਉਹਨਾਂ ਨਾਲ ਮੇਰਾ ਰਿਹਾ ਸਾਰਾ ਦਿਨ ਹੀ ਰਾਬਤਾ। ਮੈਂ ਉਹਨਾਂ ਨੂੰ ਕਿਹਾ ਜੀ ਜਿਹੜੀ ਸਿਚੁਏਸ਼ਨ ਇਸ ਵੇਲੇ ਹੈ, ਮੈਨੂੰ ਇਹ 82 ਔਰ 84 ਦੇ ਵਿਚਾਲੇ ਜਦੋਂ ਧਰਮ ਯੁੱਧ ਮੋਰਚਾ ਚੱਲ ਰਿਹਾ ਸੀ, ਜਿਹੜੀਆਂ ਖੇਡਾਂ ਇੰਦਰਾ ਗਾਂਧੀ ਖੇਡ ਰਹੀ ਸੀ, ਅਕਾਲੀਆਂ ਨਾਲ ਗੱਲਬਾਤ ਵੀ ਚੱਲ ਰਹੀ ਸੀ, ਇਹ ਵੀ ਦੱਸਿਆ ਹੋ ਗਿਆ ਸਮਝੌਤਾ, ਬਸ ਐਲਾਨ ਹੋਇਆ ਕਿ ਹੋਇਆ। ਦੂਸਰੇ ਪਾਸੇ 82 ਤੋਂ ਦਰਬਾਰ ਸਾਹਿਬ ਦਾ ਮਾਡਲ ਬਣਾ ਕੇ ਉਹਨਾਂ ਦੀ ਪੂਰੀ ਤਿਆਰੀ ਚੱਲ ਰਹੀ ਸੀ। ਫਰਵਰੀ ਦੇ ਵਿੱਚ ਮਾਰਗਰੇਟ ਥੈਚਰ ਨੂੰ ਲੈਟਰ ਲਿਖ ਕੇ ਇੰਦਰਾ ਗਾਂਧੀ, ਉਹਨਾਂ ਦੀ ਜਿਹੜੀ ਹੈ ਉਹ ਇੰਟੈਲੀਜੈਂਸ ਏਜੰਸੀ, ਉਸ ਦੇ ਬੰਦੇ ਉੱਥੇ ਜਿਹੜੇ ਨੇ ਉਹ ਰੀਕੀ ਕਰ ਰਹੇ ਸੀ, ਪਲਾਨ ਕਰ ਰਹੇ ਸੀ, KGB ਦਾ ਚੱਲ ਰਿਹਾ ਸੀ। ਔਰ ਅਕਾਲੀ ਸਮਝਦੇ ਸੀ ਲੋ ਗੱਲਬਾਤ ਹੁਣੇ ਹੀ ਅਨਾਉਂਸਮੈਂਟ ਹੋਈ, ਅਸੀਂ ਤਾਂ ਸਮਝੌਤਾ ਕਰ ਲਿਆ। ਲੇਕਿਨ ਇਹ ਇੱਕ ਸਮੋਕ ਸਕਰੀਨ ਕ੍ਰੀਏਟ ਕੀਤੀ ਜਾਂਦੀ ਹੈ ਜਦੋਂ ਤੁਸੀਂ ਅਨਅਵੇਅਰਲੀ ਫੜਨਾ ਹੁੰਦਾ। ਹੁਣ ਮੋਦੀ ਸਰਕਾਰ ਹਰ ਫਰੰਟ ਤੇ ਫੇਲ ਹੋ ਚੁੱਕੀ ਹੈ। ਇਕਨੋਮੀ ਉਹਨਾਂ ਦੀ 25% ਉੱਡ ਗਈ, ਦੁਨੀਆ ਦਾ ਸਭ ਤੋਂ ਵਰਸਟ ਇਫੈਕਟਡ ਦੇਸ਼ ਇਕਨੋਮਿਕਲੀ ਕੋਵਿਡ-19 ਚ ਭਾਰਤ ਬਣਿਆ। ਕਰੋੜਾਂ ਲੋਕ ਅਨਇੰਪਲੋਇਡ ਨੇ, ਗਵਾਂਢੀ ਹੱਥੋਂ ਬੰਗਲਾਦੇਸ਼, ਨੇਪਾਲ ਨਿਕਲ ਗਏ, ਚੀਨ ਤੋਂ ਜੁੱਤੀਆਂ ਪੈ ਰਹੀਆਂ। ਭੂਟਾਨ ਦੇ ਵਿੱਚ ਜਿਵੇਂ ਕੱਲ ਅਸੀਂ ਗੱਲ ਕੀਤੀ ਸੀ ਕਿ ਉਹ ਇੱਕ ਤੋਂ ਬਾਅਦ ਇੱਕ ਇਲਾਕਾ ਜਿਹੜਾ ਉਸ ਦੇ ਵਿੱਚ ਕੰਸਟਰਕਸ਼ਨ ਕਰ ਰਹੇ ਨੇ, ਔਰ ਮੁਸਲਮਾਨਾਂ ਦੇ ਖਿਲਾਫ ਜੋ ਉਹਨਾਂ ਨੇ ਕਰਨਾ ਸੀ ਉਹਨਾਂ ਨੂੰ ਲੱਗਦਾ ਵੀ ਹੁਣ ਕਾਫੀ ਹੈ, ਸੌਦਾ ਵਿਕ ਗਿਆ, ਹਰ ਥਾਂ ਨਹੀਂ ਵਿਕਦਾ। ਔਰ ਤੁਸੀਂ ਇਮੈਜਿਨ ਕਰੋ ਕਿ ਵੀ ਔਰ ਉਹ ਆਪਣੇ ਵੱਲੋਂ ਖਾਲਿਸਤਾਨ ਦੇ ਖਿਲਾਫ ਲੜਾਈ ਲੜ, ਉੱਥੇ ਭਾਵੇਂ ਜਿੰਨਾ ਕੋਈ ਕਹੀ ਜਾਣਾ ਨਾ ਜੀ ਇਹਨੂੰ ਕਿਸਾਨ ਮੁੱਦਿਆਂ ਤੱਕ ਰੱਖੋ, ਇਹਨੂੰ ਫਲਾਣਾ ਰੱਖੋ, ਇਹ ਨਹੀਂ ਹੈ। ਦੁਸ਼ਮਣ ਨੂੰ ਪਤਾ ਉਹ ਕਿਹਦੇ ਨਾਲ ਲੜ ਰਿਹਾ, ਉਹ ਤੁਹਾਨੂੰ ਉਹਨਾਂ ਨੇ ਵਿਕਟਰੀ ਨਹੀਂ ਦੇਣੀ ਹੈ ਕਿ ਉਹ ਤੁਹਾਨੂੰ ਵਿਕਟਰੀ ਦੇਣ, ਤੁਸੀਂ ਕੱਲ ਨੂੰ ਕਹੋ ਜੀ ਪੰਜਾਬ ਸਾਰਿਆਂ ਦਾ ਲੀਡਰ ਬਣ ਗਿਆ। ਉਹਨਾਂ ਨੇ ਉਹ ਸਿੱਖਾਂ ਦੇ ਖਿਲਾਫ ਲੜਾਈ ਲੜ ਰਹੇ ਨੇ, ਸਿੱਖ ਕੌਮ ਦੀ ਇੱਕ ਹੋਰ ਨਸਲਕੁਸ਼ੀ ਦੇ ਲਈ ਇਸ ਮਾਹੌਲ ਨੂੰ। ਔਰ ਇਹ ਫਿਰ ਜਿੱਥੇ ਖਾਲਿਸਤਾਨ ਦੀ ਲਹਿਰ ਨੂੰ ਉਹਨਾਂ ਦੇ ਮੁਤਾਬਕ ਹਰ ਜ਼ਾਲਮ ਸਮਝਦਾ ਵੀ ਮੈਂ ਜ਼ੁਲਮ ਨਾਲ ਠੱਲ ਪਾ ਲਈ ਹੈ, ਉੱਥੇ ਉਹਨਾਂ ਦੇ ਕੋਲ ਅਗਲੇ 10 ਸਾਲ ਦਾ ਜਿਹੜਾ ਉਹ ਵੇਚਣ ਦਾ ਸੌਦਾ ਵੀ ਹੋ ਜਾਂਦਾ ਕਿ ਵੀ ਅਸੀਂ ਇਹ ਕੀਤਾ। ਸੋ ਮੈਂ ਸਮਝਦਾ ਹਾਂ ਕਿ ਸਾਡੀ ਜਿਹੜੀ ਅਪਰੋਚ ਹੈ ਉਹ ਕੌਸ਼ੀਅਸ ਹੋਣੀ ਚਾਹੀਦੀ ਹੈ, ਲੇਕਿਨ ਇਸ ਗੱਲ ਦੇ ਲਈ ਸਾਨੂੰ ਤਿਆਰ ਰਹਿਣਾ ਚਾਹੀਦਾ ਹੈ ਕਿ ਭਾਈ ਇਹ ਕਿਸ ਹੱਦ ਤੱਕ ਜਾ ਕੇ ਜਿਨ੍ਹਾਂ ਦੀ ਅੱਖ 'ਚ ਸੂਰ ਦਾ ਵਾਲ ਹੁੰਦਾ ਫਿਰ ਉਹ ਸੂਰ ਵਾਲੀਆਂ, ਖੰਜੀਰ ਵਾਲੀਆਂ ਹਰਕਤਾਂ ਹੀ ਕਰਦੇ ਨੇ। ਇਹ ਜਿਹੜਾ ਸਾਨੂੰ ਇਸ ਦੇ ਲਈ ਜ਼ਰੂਰ ਜਿਹੜਾ ਉਹ ਚੇਤਨ ਹੋਣਾ ਚਾਹੀਦਾ। ਬਿਲਕੁਲ ਡਾਕਟਰ ਸਾਹਿਬ, ਬਿਲਕੁਲ। ਸੋ ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਤੁਸੀਂ ਆਪਣੇ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝੇ ਕੀਤੇ ਨੇ। ਸੋ ਇੱਥੇ ਲੈਣੇ ਆ ਬ੍ਰੇਕ। ਸੋ ਬ੍ਰੇਕ ਲੈਣ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਅਪੀਲ ਤੇ ਬੇਨਤੀ ਕਰਦੀ ਹਾਂ ਵਿਊਅਰਸ, ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ TV 84 ਹੱਕ, ਸੱਚ, ਇਨਸਾਫ ਦੀ ਜਿਹੜੀ ਹੈ ਉਹ ਆਵਾਜ਼ ਬੁਲੰਦ ਕਰ ਰਿਹਾ ਹੈ। ਇਹ ਆਵਾਜ਼ ਤੁਹਾਡੇ ਹੀ ਸਦਕਾ, ਤੁਹਾਡੇ ਪਿਆਰ ਸਦਕਾ, ਤੁਹਾਡੇ ਵਿਸ਼ਵਾਸ ਸਦਕਾ, ਤੁਹਾਡੀ ਡੋਨੇਸ਼ਨ ਸਦਕਾ ਹੈ। ਸੋ ਅਸੀਂ ਚਾਹਾਂਗੇ ਕਿ ਤੁਸੀਂ TV 84 ਦੀ ਵੱਧ ਤੋਂ ਵੱਧ ਮਾਈਕ ਸਹਾਇਤਾ ਕਰੋ। ਤੁਸੀਂ ਆਪਣੀ ਮਾਈਕ ਸਹਾਇਤਾ ਸਾਡੀ ਵੈਬਸਾਈਟ tv84.tv ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ ਵਨ ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ ਜ਼ੈਲ, ਹਰ ਕਿਸਮ ਦਾ ਕ੍ਰੈਡਿਟ ਕਾਰਡ, ਡੈਬਿਟ ਕਾਰਡ, ਪੇਪਲ ਦੀ ਵਰਤੋਂ ਕਰ ਸਕਦੇ ਹੋ। ਔਰ TV 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-01 37th Avenue, Long Island City, ਨਿਊਯਾਰਕ 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਹੋ ਸਾਡੇ ਫੋਨ ਨੰਬਰ ਤੇ 5166191984, ਜਾਂ ਫਿਰ ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ support@tv84.tv ਤੇ। ਅਸੀਂ ਤੁਹਾਡੇ ਤਹਿ ਦਿਲ ਤੋਂ ਸ਼ੁਕਰਗੁਜ਼ਾਰ ਹੋਵਾਂਗੇ। ਸੋ ਇੱਥੇ ਲੈਣੇ ਆ ਬ੍ਰੇਕ। ਵਿਊਅਰਸ, ਤੁਸੀਂ ਸਾਡੇ ਨਾਲ ਇਸੇ ਤਰ੍ਹਾਂ ਹੀ ਬਣੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਵਕਫੇ ਤੋਂ ਬਾਅਦ।